ਇਹ ਕੈਲੀਫੋਰਨੀਆ ਦੇ ਵਿੱਚ ਐਡੇ ਵੱਡੇ ਫਰਾਡ ਹੋ ਰਹੇ ਆ, ਉਹਨਾਂ ਦਾ ਜਿਹੜਾ ਹੌਲੀ-ਹੌਲੀ ਹੁਣ ਚੀਜ਼ਾਂ ਸਾਹਮਣੇ ਆ ਰਹੀਆਂ ਆ। ਡਿਪਾਰਟਮੈਂਟ ਆਫ ਜਸਟਿਸ ਇਸ ਟਾਈਮ ਕਿੰਗਡਮ ਆਫ ਫਰਾਡ ਕੈਲੀਫੋਰਨੀਆ ਦੀ, ਜਿਸ ਦੇ ਵਿੱਚ $60 ਮਿਲੀਅਨ ਦਾ ਹੌਸਪਿਸ ਦਾ ਫਰਾਡ ਚੱਲ ਰਿਹਾ ਸੀ, ਉਸ ਦੇ ਸੰਬੰਧ ਦੇ ਵਿੱਚ 15 ਜਾਣਿਆਂ ਦੇ ਉੱਤੇ ਜਿਹੜੇ ਚਾਰਜ ਆ, ਉਹਨਾਂ ਦੇ ਬਾਰੇ ਜਿਹੜੇ ਡਾਕੂਮੈਂਟਸ ਆ ਉਹ ਅਨਸੀਲ ਕੀਤੇ ਆ। ਹੈਲਥ ਕੇਅਰ ਫਰਾਡ ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੇ ਕੁਝ ਹੌਸਪਿਸ ਸੈਂਟਰਸ ਦੇ ਵਿੱਚ ਜੋ ਚੱਲ ਰਿਹਾ ਸੀਗਾ, ਉਹਦੇ ਵਿੱਚ ਕਥਿਤ ਤੌਰ ਦੇ ਉੱਤੇ $60 ਮਿਲੀਅਨ ਦਾ ਫਰਾਡ ਹੋਇਆ ਤੇ 15 ਜਾਣਿਆਂ ਨੂੰ ਹੁਣ ਚਾਰਜ ਕੀਤਾ ਗਿਆ ਆ। ਆਪਰੇਸ਼ਨ ਨੈਵਰ ਸੇ ਡਾਈ ਕਹਿੰਦੇ ਵੀ ਜਿਹੜੇ ਸ਼ੈਮ ਹੌਸਪਿਸ ਕੇਂਦਰ ਜਿਹੜੇ ਬਣਾਏ ਸੀ, ਖਾਸ ਕਰਕੇ ਹੌਸਪਿਸ ਕੇਂਦਰ ਉਹ ਹੁੰਦੇ ਆ ਜਦੋਂ ਬੰਦਾ ਬਿਲਕੁਲ ਕਹਿ ਲਓ ਵੀ ਮਰਨ ਕਿਨਾਰੇ ਹੁੰਦਾ ਆ, ਕੱਲਾ ਉਹ ਰਹਿ ਜਾਂਦਾ ਆ, ਤਾਂ ਲੋਕ ਫਿਰ ਉੱਥੇ ਜਾਂ ਕਈ ਪਰਿਵਾਰਕ ਮੈਂਬਰ ਹੀ ਉਹਨਾਂ ਨੂੰ ਉੱਥੇ ਛੱਡ ਆਉਂਦੇ ਆ, ਜਾਂ ਬਿਰਧ ਆਸ਼ਰਮ ਕਹਿ ਲਓ ਕਿਸੇ ਨਾ ਕਿਸੇ ਤਰੀਕੇ ਦੇ ਹਿਸਾਬ ਦੇ ਨਾਲ, ਜਾਂ ਬਿਲਕੁਲ ਮਰਨ ਦੀ ਕਗਾਰ ਦੇ ਉੱਤੇ ਜਿਹੜੇ ਲੋਕ ਪਹੁੰਚੇ ਹੁੰਦੇ ਆ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਉਹ ਫਿਰ ਜ਼ਿਆਦਾਤਰ ਉੱਥੇ ਜਿਹੜੇ ਉਹ ਚਲੇ ਜਾਂਦੇ ਆ। ਸੋ ਕਹਿੰਦੇ ਵੀ ਇਹ ਹੈਲਥ ਕੇਅਰ ਜਿਹੜੇ ਤਰੀਕੇ ਦੇ ਨਾਲ ਜਿਹੜੇ ਟਰਮੀਨਲ ਪੇਸ਼ੈਂਟ ਸੀਗੇ, ਉਹਨਾਂ ਤੋਂ ਬਹੁਤ ਜ਼ਿਆਦਾ ਜਿਹੜੀ ਆ ਉਹ ਰਾਸ਼ੀ ਬਣਾ ਰਹੇ ਸੀ, ਮਨੀ ਜਿਹੜੀ ਉਹਨਾਂ ਤੋਂ ਬਣਾ ਰਹੇ ਸੀ, ਕਿਕਬੈਕ ਸਕੀਮਾਂ ਜਿਹੜੀਆਂ ਉਹਨਾਂ ਨੇ ਲਾਈਆਂ ਹੋਈਆਂ ਸੀ। ਅਧਿਕਾਰੀਆਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਲਈ ਇਹ ਬੜੀ ਵੱਡੀ ਨਮੋਸ਼ੀ ਵਾਲੀ ਜਿਹੜੀ ਗੱਲ ਆ, ਜਿਹੜਾ ਸਾਡਾ ਗਵਰਨਰ ਆ ਉਹ ਕਹਿੰਦਾ ਵੀ ਨਹੀਂ ਜੀ ਸਭ ਕੁਝ ਚੰਗਾ ਭਲਾ, ਸਭ ਕੁਝ ਸੈੱਟ ਆ, ਪਰ ਨਿਊਸਮ ਦੇ ਲਈ ਉਹਦੀ ਜਿਹੜੇ ਕਾਰਜਕਾਲ ਦੇ ਵਿੱਚ ਜਿਹੜੇ ਇੰਨੇ ਵੱਡੇ ਫਰਾਡ ਹੋਏ ਆ, ਉਹਦੇ ਲਈ ਨਮੋਸ਼ੀ ਦਾ ਕੇਂਦਰ ਤਾਂ ਬਣਨੇ ਹੀ ਬਣਨੇ ਆ। ਇਵੈਂਚੁਅਲੀ ਜਿਹੜਾ ਇਹ ਪ੍ਰੈਜ਼ੀਡੈਂਸ਼ੀਅਲ ਹੋਪਫੁਲ ਬਣਿਆ ਆ, ਉਹਦੇ ਉੱਤੇ ਵੀ ਇਸ ਦਾ ਅਸਰ ਜਿਹੜਾ ਉਹ ਪਵੇਗਾ। ਸੋ ਫੈਡਰਲ ਪ੍ਰੋਸੀਕਿਊਟਰਸ, ਫੈਡਰਲ ਇਨਵੈਸਟੀਗੇਟਰਸ, ਉਹਨਾਂ ਨੇ ਜਿਹੜਾ ਇੱਕ ਬੜਾ ਵੱਡਾ ਕ੍ਰੈਕਡਾਊਨ ਕੀਤਾ ਆ LA ਇਲਾਕੇ ਦੇ ਵਿੱਚ, ਤੇ ਇਹਦੇ ਵਿੱਚ ਕਹਿੰਦੇ ਵੀ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੁਣ ਹੌਲੀ-ਹੌਲੀ ਸਾਹਮਣੇ ਲਿਆਵਾਂਗੇ। ਕੋਵੀਨਾ, ਐਨਾਹਾਈਮ, ਗਲੈਨਡੇਲ, ਇਹਦੇ ਵਿੱਚ ਕਹਿੰਦੇ ਵੀ ਆਪਰੇਸ਼ਨ ਇਹ ਜਿਹੜਾ ਨੈਵਰ ਸੇ ਡਾਈ ਚਲਾਇਆ ਗਿਆ, ਇਸ ਨੂੰ ਲੀਡ ਕਰ ਰਹੇ ਸੀ ਕੌਣ? ਵਾਈਸ ਪ੍ਰੈਜ਼ੀਡੈਂਟ JD ਵੈਂਸ। ਉਹਨਾਂ ਦੇ ਜਿਹੜੇ ਐਂਟੀ ਫਰਾਡ ਟਾਸਕ ਫੋਰਸ ਆ, ਉਹਨਾਂ ਨੇ ਜਿਹੜੇ ਫੈਂਟਮ ਹੌਸਪਿਸ ਫੈਸਿਲਿਟੀਜ਼ ਬਣਾਈਆਂ ਸੀਗੀਆਂ, ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਮੈਡੀਕੇਅਰ ਤੋਂ ਬਿੱਲ ਜਿਹੜੇ ਆ ਉਹ ਵਸੂਲੇ, ਐਂਡ ਆਫ ਲਾਈਫ ਕੇਅਰ ਜਿਹੜੀ ਫਿਰ ਪੇਸ਼ੈਂਟਸ ਦੇ ਲਈ ਜਿਹੜੀ ਉਹ ਦਿੱਤੀ ਜਿਹੜੀ ਉਹ ਜਾਂਦੀ ਸੀਗੀ। ਇਸ ਦੇ ਵਿੱਚ ਇੱਕ ਗਲੈਡਵਿਨ ਤੇ ਐਮਲੀਓ ਜਿਲ, ਇਹ ਸਾਈਕੋਲੋਜਿਸਟ ਤੇ ਨਰਸ ਆ, ਕਹਿੰਦੇ ਵੀ ਇਹਨਾਂ ਨੇ ਆਪਣੀ ਕੁੜੀ ਦਾ ਨਾਮ ਵਰਤਿਆ ਤਾਂ ਜੋ ਇਹਨਾਂ ਦੀਆਂ ਆਪਣੀਆਂ ਜਿਹੜੀਆਂ ਪੁਰਾਣੀਆਂ ਕ੍ਰਿਮੀਨਲ ਹਿਸਟਰੀਜ਼ ਆ ਉਹਨਾਂ ਨੂੰ ਬਾਈਪਾਸ ਜਿਹੜਾ ਉਹ ਹੋ ਸਕੇ, ਤਾਂ ਇਹਨਾਂ ਨੇ $5 ਮਿਲੀਅਨ ਤਾਂ ਇਹੀ ਜਿਹੜਾ ਉਹ ਲੁੱਟ ਕੇ ਲੈ ਗਏ। ਇਸੇ ਤਰੀਕੇ ਦੇ ਨਾਲ ਲੋਲੀਟਾ ਮਿਨਾਰਡ, ਇਹਦੇ ਜਿਹੜੇ ਕਹਿੰਦੇ ਵੀ ਇੱਕ ਐਨਾਹਾਈਮ ਹੌਸਪਿਸ ਚਲਾ ਰਹੇ ਸੀ, ਜਿਸ ਦਾ ਸਰਵਾਈਵਲ ਰੇਟ 85% ਸੀਗਾ ਨੈਸ਼ਨਲ ਐਵਰੇਜ ਦੇ ਨਾਲੋਂ। ਇਹ ਵੀ ਕਹਿੰਦੇ ਵੀ ਝੂਠ ਜਿਹੜੇ ਇਸ ਦੇ ਵਿੱਚ ਬੋਲਦੇ ਰਹੇ। ਨੀਤਾ ਪਾਲਮਾ ਕਰਕੇ ਆ ਇੱਕ, ਉਹਨੇ 3 ਜਿਹੜੇ ਇਸ ਤਰੀਕੇ ਦੇ ਫਰਾਡੂਲੈਂਟ ਹੌਸਪਿਸ ਜਿਹੜੇ ਉਹ ਚਲਾਏ ਹੋਏ ਸੀਗੇ ਜਦ ਜੇਲ੍ਹ ਦੇ ਵਿੱਚ ਸੀਗੇ, ਤੇ ਬੌਂਡ ਦੇ ਉੱਤੇ ਬਾਹਰ ਆਉਣ ਤੋਂ ਬਾਅਦ ਦੇ ਵਿੱਚ ਵੀ ਇਹੀ ਕਾਰਜ ਨੂੰ ਚੰਨ ਜਿਹੜੇ ਉਹ ਚਾੜਦੇ ਜਿਹੜੇ ਉਹ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਉਹਨਾਂ ਲੋਕਾਂ ਨੂੰ ਆਪਣਾ ਸ਼ਿਕਾਰ ਜਿਹੜਾ ਉਹ ਬਣਾਉਂਦੇ ਸੀਗੇ, ਵੀ ਤੁਸੀਂ ਆਪਣਾ ਨਾਮ ਦਿਓ, ਅਸੀਂ ਤੁਹਾਡੇ ਨਾਮ ਦੇ ਉੱਤੇ ਤੁਹਾਨੂੰ ਬਿੱਲ ਕਰਾਂਗੇ, ਤੇ $300 ਉਹਨਾਂ ਨੂੰ ਮਹੀਨੇ ਦਾ ਦੇਂਦੇ ਸੀਗੇ ਉਹਨਾਂ ਲੋਕਾਂ ਨੂੰ, ਤੇ ਕਹਿੰਦੇ ਵੀ ਤੁਹਾਨੂੰ ਫ੍ਰੀ ਵਾਈਟਾਮਿਨਸ ਜਿਹੜੇ ਦੇਈ ਜਾਵਾਂਗੇ, ਉਹ ਖਾਈ ਚੱਲਿਓ, ਸਾਈਨ ਅਪ ਜਿਹੜਾ ਉਹ ਕਰਾ ਦਿੰਦੇ ਸੀਗੇ, ਜਦ ਕਿ ਉਹ ਟਰਮੀਨਲੀ ਇਲ ਵੀ ਨਹੀਂ ਸੀਗੇ। ਸੋ ਚੰਗੇ ਭਲੇ ਲੋਕ ਆਪਣੇ ਆਪ ਨੂੰ ਟਰਮੀਨਲੀ ਇਲ ਸ਼ੋ ਕਰਕੇ ਇਹ ਹੌਸਪਿਸ ਜਿਹੜੇ ਕੇਂਦਰ ਆ, ਸੈਂਟਰਸ ਆ, ਇਹਨਾਂ ਦੇ ਨਾਲ ਜੁੜੇ, ਤੇ ਇਹ ਸਕੀਮਾਂ ਜਿਹੜੀਆਂ ਹਰਜੋਤ ਸਿੰਘ ਜੀ ਇਹਨਾਂ ਨੇ ਚਲਾਈਆਂ, ਤੇ $60 ਮਿਲੀਅਨ ਤੱਕ ਦਾ ਮੈਡੀਕੇਅਰ ਨੂੰ ਜਿਹੜਾ ਇਹ ਓਵਰਆਲ ਚੂਨਾ ਜਿਹੜਾ ਉਹ ਲਾ ਗਏ ਹੈਗੇ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਸੀ, ਤੇ ਉਸ ਮਾਮਲੇ ਦੇ ਵਿੱਚ ਹੁਣ ਜਿਹੜਾ ਹਰਜੋਤ ਸਿੰਘ ਜੀ 15 ਜਾਣਿਆਂ ਦੇ ਉੱਤੇ ਜਿਹੜੇ ਚਾਰजेस ਆ ਉਹ ਫਾਈਲ ਕੀਤੇ ਗਏ ਆ। ਜੀ ਬਿਲਕੁਲ।